पंजाब च इन्ने हफ्तियां च धमाके हो गए, ग्रेनेड धमाका बटाला थाने दे बाहर, फलाने पुलिस थाने दे बाहर। ਜਦੋਂ ਤੁਸੀਂ ਦੇਖਦੇ ਹੋ ਵੀ ਧਮਾਕਾ ਹੋਏ, ਨੌਜਵਾਨ ਇਨਵੋਲਵ ਹੁੰਦੇ ਹੋਣ ਜਾਂ ਗ੍ਰਨੇਡ ਹੋਏ ਤੇ ਝਰੀਟ ਕਿਸੇ ਦੇ ਨਾ ਆਏ। ਗੁਰਦਾਸਪੁਰ ਜ਼ਿਲ੍ਹੇ ਦੇ 3 ਸਿੱਖ ਨੌਜਵਾਨ ਜਿਨ੍ਹਾਂ 'ਚੋਂ 2 ਦਿਹਾੜੀਆਂ ਕਰਨ ਵਾਲੇ ਨੇ ਔਰ ਉਹਨਾਂ 'ਚ ਨੂੰ ਕਿਵੇਂ ਉਹਨਾਂ ਨੇ ਪੀਲੀ ਭੀਤ ਜਾ ਕੇ ਜਿਹੜਾ ਉਹਦਾ ਪੁਲਿਸ ਮੁਕਾਬਲਾ ਪੰਜਾਬ ਪੁਲਿਸ ਔਰ ਯੂਪੀ ਪੁਲਿਸ ਨੇ ਸਾਂਝੇ ਇਸ ਨਾਲ ਕੀਤਾ। ਜੋ ਕੁਛ ਉੱਥੇ ਪੀਲੀ ਭੀਤ 'ਚ ਹੋਇਆ ਹੈ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਜਿਹੜਾ ਮੋਡਿਊਲ ਹੈ ਪੀਲੀ ਭੀਤ ਜੋ ਹੋਇਆ। ਔਰ ਗੌਰਵ ਯਾਦਵ ਨੇ ਜਿਹੜਾ ਪੰਜਾਬ ਦਾ DGP ਹੈ, ਉਹਨੇ ਇਹ ਕਿਹਾ ਕਿ ਇਹਦੇ 'ਚ ਇੱਕ ਬ੍ਰਿਟਿਸ਼ ਆਰਮੀ ਸੋਲਜਰ ਵੀ ਜਗਜੀਤ ਸਿੰਘ ਇਨਵੋਲਵ ਹੈ। ਪੰਜਾਬ ਪੁਲਿਸ ਨੇ ਜਿਹਨਾਂ 3 ਮੁੰਡਿਆਂ ਨੂੰ ਖਾਲਿਸਤਾਨੀ ਮੋਡਿਊਲ ਦਾ ਹਿੱਸਾ ਦੱਸ ਕੇ ਕਥਿਤ ਪੁਲਿਸ ਮੁਕਾਬਲੇ 'ਚ ਮਾਰਨ ਦਾ ਦਾਅਵਾ ਕੀਤਾ, ਉਹਨਾਂ ਦੇ ਪਿੰਡ ਵਾਲਿਆਂ ਦਾ ਪਰਿਵਾਰ ਦਾ ਕਹਿਣਾ ਕਿ ਭਾਈ ਇਹ ਜਿਹੜਾ ਸਾਡਾ ਕੋਈ ਇਹਦੇ ਨਾਲ ਸਾਡੇ ਬੱਚਿਆਂ ਦਾ ਤਾਲੁਕ ਨਹੀਂ, ਤਾਂ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਨੇ। ਪੰਜਾਬ ਵਿੱਚ ਆਰਗੇਨਾਈਜ਼ਡ ਖਾੜਕੂਵਾਦ 1994 ਦੇ ਅੱਧ ਤੱਕ ਖਤਮ ਹੋ ਗਿਆ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਖਾੜਕੂਵਾਦ ਦੇ ਡਰ ਨੂੰ ਜਿਉਂਦਾ ਰੱਖਣਾ ਭਾਰਤੀ ਏਜੰਸੀਆਂ ਦੇ ਲਈ ਬੜਾ ਜ਼ਰੂਰੀ ਹੈ ਔਰ ਇਸ ਲਈ ਉਹ ਵਿਸ਼ੇਸ਼ ਯਤਨ ਲਗਾਤਾਰਤਾ ਨਾਲ ਕਰ ਰਹੇ ਹਨ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਨੇ ਪੰਜਾਬ ਦੀ ਸਿੱਖ ਨੌਜਵਾਨੀ ਦਾ ਮੁੜ ਤੋਂ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ 3 ਸਿੱਖ ਨੌਜਵਾਨ ਬੱਚਿਆਂ ਨੂੰ ਯੂਪੀ ਦੇ ਪੀਲੀਭੀਤ ਇਲਾਕੇ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਖਾਲਿਸਤਾਨੀ ਦਹਿਸ਼ਤਗਰਦ ਕਹਿ ਕੇ ਮਾਰ ਮੁਕਾਇਆ। ਸੋ ਉਹਨਾਂ ਦਾ ਸਬੰਧ ਬਟਾਲਾ ਪੁਲਿਸ ਥਾਣੇ ਦੇ ਬਾਹਰ ਹੋਏ ਗ੍ਰਨੇਡ ਧਮਾਕੇ ਨਾਲ ਜੋੜਿਆ ਗਿਆ, ਜਿਸ ਵਿੱਚ ਕਿਸੇ ਨੂੰ ਕੋਈ ਵੀ ਝਰੀਟ ਨਹੀਂ ਆਈ ਕਿਉਂਕਿ ਇਹ ਸਾਰਾ ਕਾਰਾ ਭਾਰਤੀ ਏਜੰਸੀਆਂ ਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਫਰੇ ਸ਼ਹਾਦਤ ਦੇ ਦਿਨ ਜਿੱਥੇ ਇੱਕ ਪਾਸੇ ਅਮਰੀਕਾ ਦੇ ਕਾਂਗਰੈਸ਼ਨਲ ਰੈਕਡ ਦੇ ਅੰਦਰ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਸਿੰਘਾਂ ਦੀ ਬਹਾਦਰੀ ਦੀ ਦਾਸਤਾਨ ਰਿਕਾਰਡ ਕਰਵਾਈ ਜਾ ਰਹੀ ਹੈ, ਉੱਥੇ ਪੰਜਾਬ ਦੀ ਧਰਤੀ 'ਤੇ ਜਿਵੇਂ ਅਸੀਂ ਕਿਹਾ ਕਿ ਜੇ ਉਹੀ ਫਾਸਟ ਫਾਰਵਰਡ ਕਰਕੇ ਦੇਖੀਏ ਉਸ ਦੌਰ ਨੂੰ ਅੱਜ ਤੱਕ, ਤੇ ਫਿਰ ਉਸ ਕਿਸਮ ਦਾ ਜ਼ੁਲਮ ਪੂਰੀ ਤਰ੍ਹਾਂ ਭਰਪਾ ਹੈ ਜਿਹਦੇ ਥੱਲੇ ਉਹੀ ਸਿੱਖਾਂ ਦੀ ਟੈਂ ਤੋੜਨ ਦੀ ਲਾਈਨ, ਸਿੱਖਾਂ ਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਗੁਲਾਮ ਬਣਾਉਣ ਦੀ ਲਾਈਨ, ਔਰ ਇੱਕ ਪਾਸੇ ਖਨੌਰੀ ਬਾਰਡਰ, ਸ਼ੰਭੂ ਬਾਰਡਰ, ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵਰਤ ਨੂੰ 3 ਹਫ਼ਤੇ ਤੋਂ ਜ਼ਿਆਦਾ ਹੋ ਗਏ ਨੇ, ਉਹਨਾਂ ਦੀ ਕ੍ਰਿਟੀਕਲ ਸਿਚੁਏਸ਼ਨ ਚੱਲ ਰਹੀ ਹੈ ਔਰ ਕਿਸੇ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਰੇਂਗ ਰਹੀ। ਪਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਮੁਕਾਬਲਾ ਝੂਠੇ ਪੁਲਿਸ ਮੁਕਾਬਲਿਆਂ ਦਾ, ਜਦੋਂ ਅਸੀਂ ਇੱਕ ਪਾਸੇ ਦਾ ਇਹ ਖਬਰ ਹੈ ਕਿ ਕਿਵੇਂ 30 ਸਾਲ ਬਾਅਦ ਇੱਕ ਬਾਬਾ ਸੋਹਣ ਸਿੰਘ ਭਕਨਾ ਦੇ ਸਾਥੀ ਜਿਹੜੇ ਬਜ਼ੁਰਗ ਔਰ ਉਹਨਾਂ ਦੇ ਜਵਾਈ ਨੂੰ ਚੁੱਕ ਕੇ ਕਿਵੇਂ ਸੁਰਿੰਦਰਪਾਲ ਸਿੰਘ ਉਸ ਵੇਲੇ ਦੇ SHO ਉਸ ਇਲਾਕੇ ਦੇ ਤਰਨਤਾਰਨ ਪੱਟੀ ਦੇ, ਉਹਨੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਉਹਨਾਂ ਨੂੰ ਸਜ਼ਾ 10-10 ਸਾਲ ਦੀ ਉਹਨੂੰ ਅੱਗੋਂ ਹੋਈ ਹੈ, ਪਹਿਲਾਂ ਹੀ ਉਹ ਜੇਲ੍ਹ 'ਚ ਹੈ। ਸੋ ਇੱਕ ਪਾਸੇ ਦਾ 30 ਸਾਲ ਬਾਅਦ ਇਹ ਕਿ ਜੀ ਇੰਤਜ਼ਾਰ ਦੀ ਘੜੀ ਅਖੀਰ ਇਨਸਾਫ ਮਿਲਿਆ, ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੀ ਖਬਰ ਕਿ ਕਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ 3 ਸਿੱਖ ਨੌਜਵਾਨ ਜਿਨ੍ਹਾਂ 'ਚੋਂ 2 ਦਿਹਾੜੀਆਂ ਕਰਨ ਵਾਲੇ ਨੇ ਔਰ ਉਹਨਾਂ 'ਚ ਨੂੰ ਕਿਵੇਂ ਉਹਨਾਂ ਨੇ ਪੀਲੀ ਭੀਤ ਜਾ ਕੇ ਜਿਹੜਾ ਉਹਦਾ ਪੁਲਿਸ ਮੁਕਾਬਲਾ ਪੰਜਾਬ ਪੁਲਿਸ ਔਰ ਯੂਪੀ ਪੁਲਿਸ ਨੇ ਸਾਂਝੇ ਇਸ ਨਾਲ ਕੀਤਾ। ਹੁਣ ਅਜੇ ਕਿਉਂਕਿ ਇਸ ਦੀ ਇਨਵੈਸਟੀਗੇਸ਼ਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ ਹੈ, ਜਦੋਂ ਹੋਏਗੀ ਉਦੋਂ ਹੀ ਸਾਹਮਣੇ ਆਏਗਾ। ਲੇਕਿਨ ਇਹ ਉਹੀ ਯਾਦ ਦਹਾਨੀ ਕਰਵਾਉਂਦਾ ਹੈ, ਪੀਲੀ ਭੀਤ ਉਹੀ ਹੈ ਕਿ ਇੱਕ ਜ਼ਮਾਨੇ 'ਚ ਹਜ਼ੂਰ ਸਾਹਿਬ ਨੂੰ ਜਾ ਰਹੇ ਯਾਤਰੂ ਜਿਹੜੇ ਬੱਸ ਤੁਰੀ ਉਹਦੇ 'ਚੋਂ ਕੱਢ ਕੇ 10-11 ਯਾਤਰੂ ਮਾਰੇ ਗਏ ਸੀ, ਬਾਅਦ ਦੇ ਵਿੱਚ ਉਸ ਨੂੰ ਐਨਕਾਊਂਟਰ ਬਣਾਇਆ, ਹਾਲਾਂਕਿ ਬੱਸ 'ਚੋਂ ਕੱਢ ਕੇ ਮਾਰੇ ਸੀ। ਔਰ ਇਹ ਹੋਇਆ ਕਿ ਜੀ ਖਤਰਨਾਕ ਖਾੜਕੂ ਤੇ ਇੱਥੇ ਮੁਕਾਬਲਾ ਹੋਇਆ। ਸੋ ਉਹ ਕੇਸ ਵੀ 25-30 ਸਾਲ ਚੱਲਿਆ ਔਰ ਉਹਦੇ ਤੋਂ ਬਾਅਦ ਸਜ਼ਾਵਾਂ ਹੋਈਆਂ ਕਿੰਨੇ ਪੁਲਿਸੀਆਂ ਨੂੰ। ਹੁਣ ਉਹੀ ਪੀਲੀ ਭੀਤ ਵਾਪਸ ਕਿਵੇਂ ਜਿਹੜਾ ਇਹਨਾਂ ਨੇ ਚੁਣਿਆ ਜਾਂ ਸੈਂਟਰਲ ਏਜੰਸੀਆਂ ਦੀ ਕੀ ਖੇਡ ਹੈ, ਆਦਿੱਤਿਆਨਾਥ ਯੋਗੀ ਔਰ ਜਿਹਦਾ ਇੱਕ ਜਿਹਨੇ ਸੈਂਕੜਿਆਂ ਮੁਸਲਮਾਨ ਨੌਜਵਾਨ ਜਦੋਂ ਦਾ ਯੂਪੀ ਦਾ ਗੁੰਡਾ ਚੀਫ ਮਿਨਿਸਟਰ ਬਣਿਆ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ,
ਔਰ ਇਹ ਜਿਹੜਾ ਭਗਵੰਤ ਮਾਨ ਉਹ ਖੁਦ ਆਪਣੇ ਟੱਬਰ ਨਾਲ ਆਸਟ੍ਰੇਲੀਆ ਦੌੜਿਆ ਹੋਇਆ, ਉਧਰ ਕਿਸਾਨ ਮਰ ਰਹੇ ਨੇ, ਉਧਰ ਇਹ ਮੁਕਾਬਲਾ ਹੁੰਦਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇਹ ਖਬਰ ਪਲਾਂਟ ਕੀਤੀ ਗਈ, ਔਰ ਇਸ ਤੋਂ ਪਹਿਲਾਂ ਖਬਰਾਂ ਕਿ ਜੀ ਪੰਜਾਬ 'ਚ ਇੰਨੇ ਹਫ਼ਤਿਆਂ 'ਚ ਧਮਾਕੇ ਹੋ ਗਏ, ਗ੍ਰਨੇਡ ਧਮਾਕਾ ਬਟਾਲਾ ਥਾਣੇ ਦੇ ਬਾਹਰ, ਫਲਾਣੇ ਪੁਲਿਸ ਥਾਣੇ ਦੇ ਬਾਹਰ। ਜਦੋਂ ਤੁਸੀਂ ਦੇਖਦੇ ਹੋ ਵੀ ਧਮਾਕਾ ਹੋਏ, ਨੌਜਵਾਨ ਇਨਵੋਲਵ ਹੁੰਦੇ ਹੋਣ ਜਾਂ ਗ੍ਰਨੇਡ ਹੋਏ ਤਾਂ ਝਰੀਟ ਕਿਸੇ ਦੇ ਨਾ ਆਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਇਸ ਕਿਸਮ ਦਾ ਆਪਰੇਸ਼ਨ ਲੱਗਦਾ, ਕਿਉਂਕਿ ਬਾਹਰ ਜਿਵੇਂ ਜਿਵੇਂ ਖਾਲਿਸਤਾਨ ਦੀ ਗੱਲ ਦਾ ਉਭਾਰ ਹੋਇਆ, ਖਾਲਿਸਤਾਨ ਰੈਫਰੈਂਡਮ ਨੇ ਉਹਦੇ 'ਚ ਕੀ ਰੋਲ ਅਦਾ ਕੀਤਾ ਹੈ, ਟਰਾਂਸਨੈਸ਼ਨਲ ਰਿਪਰੈਸ਼ਨ 'ਚ ਫਸਿਆ ਇੰਡੀਆ ਇਸ ਵੇਲੇ 5 ਆਈਜ਼ ਕੰਟਰੀਜ਼ ਵੱਲੋਂ ਇੱਕ ਰੋਗ ਸਟੇਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਸਿੱਖ ਫੈਕਟਰ ਨਾਲ ਹਮਦਰਦੀ ਹੈ, ਖਾਲਿਸਤਾਨ ਦੀ ਗੱਲ ਵੱਲ ਧਿਆਨ ਜਾ ਰਿਹਾ ਹੈ। ਸੋ ਇਹ ਇੱਕ ਇਸ ਕਿਸਮ ਦੀ ਖੇਡੀ ਜਾ ਰਹੀ ਹੈ। ਹਾਲਾਂਕਿ ਜੇ ਅਸੀਂ ਦੇਖੀਏ 4 ਦਹਾਈਆਂ ਵੱਲ ਪਿੱਛੇ ਜਾਈਏ ਤਾਂ ਉਹਨਾਂ ਨੇ 84 ਤੋਂ 94-95 ਤੱਕ ਤਾਂ ਇੱਕ ਜਨਰੇਸ਼ਨ ਮਾਰ ਦਿੱਤੀ। ਫਿਰ ਅਗਲੀ ਜਿਹੜੀ ਸੀ ਉਹ ਡਰੱਗਸ ਦੇ ਹਵਾਲੇ ਕਰ ਦਿੱਤੀ। ਜਦੋਂ ਤੱਕ ਅਸੀਂ ਦੇਖਦੇ ਹਾਂ 2005 ਤੱਕ ਪਹੁੰਚਦੇ ਹਾਂ, ਫਿਰ ਇੱਕਦਮ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਅਗਲੇ 10 ਸਾਲ ਕਿ ਜੀ ਗੈਂਗਸਟਰ ਕਿਵੇਂ ਖੜੇ ਕੀਤੇ, ਉਹ ਵੀ ਮਾਰਨ ਦਾ ਕਿਵੇਂ ਉਹਨਾਂ ਨੇ ਕਾਲੂ ਨੂੰ ਮਾਰਿਆ, ਫਲਾਣੇ ਨੂੰ ਮਾਰਿਆ, ਇੱਧਰ ਫੜ ਕੇ ਜਾਂ ਦੂਜਾ। ਔਰ ਹੁਣ ਜਦੋਂ ਕਿ ਇੱਕ ਜਨਰੇਸ਼ਨ ਪੂਰੀ ਮਾਈਗ੍ਰੇਸ਼ਨ ਦੇ ਨਾਂ ਥੱਲੇ ਹਿਜਰਤ ਔਰ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ ਨਿਕਲ ਰਹੇ ਨੇ, ਇਸ ਪੀਰੀਅਡ 'ਚ ਵੀ ਇੰਨਾ ਕੁਛ ਕਰਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਕੇ ਵੀ ਅਚਾਨਕ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਉਹ ਵੀ ਇੱਕ ਬਿਲਕੁਲ ਜਦੋਂ ਤੁਸੀਂ ਉਹਨਾਂ ਦੀਆਂ ਨੌਜਵਾਨਾਂ ਦੀਆਂ ਸ਼ਕਲਾਂ ਵੀ ਦੇਖਦੇ ਹੋ, ਅੱਜ ਦਾ ਸਾਡਾ ਥੰਬਨੇਲ ਵੀ ਉਹਦੇ ਤੇ ਹੈ, ਤੇ ਉਹ ਤਾਂ ਵਿਚਾਰੇ ਬਿਲਕੁਲ ਹੀ ਨਾ ਉਹਨਾਂ ਦੀ ਸ਼ਕਲ ਸੂਰਤ ਕੋਈ ਉਸ ਕਿਸਮ ਦੀ, ਨਾ ਬਹੁਤ ਗਰੀਬ ਪਰਿਵਾਰਾਂ ਦੇ। ਔਰ ਬਹੁਤ ਸਾਰੀਆਂ ਸਟੋਰੀਜ਼ ਇਸ ਦੇ ਉੱਤੇ ਜਿਹੜੀਆਂ ਇਹਨਾਂ ਨੇ ਕੱਢੀਆਂ। ਹੁਣ ਯੂਕੇ ਦੇ ਨੂੰ ਵੀ ਨਾਲ ਜੋੜ ਦਿੱਤਾ। ਯੂਕੇ ਸੋਲਜਰ ਔਨ ਪੁਲਿਸ ਰਡਾਰ ਇਜ਼ ਫਰਮ ਪੰਜਾਬ ਫੈਮਿਲੀ ਆਫ ਆਰਮੀ ਮੈਨ ਔਰ ਫਾਟ ਇਨ ਅਫਗਾਨਿਸਤਾਨ ਕਿ ਜੀ ਇਹ ਜਿਹੜਾ ਜੋ ਕੁਛ ਉੱਥੇ ਪੀਲੀਭੀਤ 'ਚ ਹੋਇਆ ਹੈ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਜਿਹੜਾ ਮੋਡਿਊਲ ਹੈ ਪੀਲੀਭੀਤ ਜੋ ਹੋਇਆ। ਔਰ ਗੌਰਵ ਯਾਦਵ ਨੇ ਜਿਹੜਾ ਪੰਜਾਬ ਦਾ DGP ਹੈ, ਉਹਨੇ ਇਹ ਕਿਹਾ ਕਿ ਇਹਦੇ 'ਚ ਇੱਕ ਬ੍ਰਿਟਿਸ਼ ਆਰਮੀ ਸੋਲਜਰ ਵੀ ਜਗਜੀਤ ਸਿੰਘ ਇਨਵੋਲਵ ਹੈ, ਜਿਹਦਾ ਫਤਿਹ ਸਿੰਘ ਬਾਗੀ ਨਾਂ ਹੈ। ਸੋ ਇਹਨੂੰ ਬੜੇ ਵੱਡੇ ਪੈਮਾਨੇ ਦੇ ਉੱਤੇ ਸਾਜ਼ਿਸ਼ ਦੇ ਨਾਲ ਜੋੜ ਕੇ ਫਿਰ ਪੀਲੀਭੀਤ ਐਨਕਾਊਂਟਰ, ਖਾਲਿਸਤਾਨ ਟੈਰਰ ਸਸਪੈਕਟਸ ਹੇਲਡ ਫਰਮ ਪੂਅਰ ਫੈਮਲੀਜ਼, ਹੁਣ ਉਹਨਾਂ ਨੂੰ ਇਹ ਜੋੜ ਕੇ ਕਿ ਜੀ ਉਹਨਾਂ ਨੇ ਫਿਰ 3 ਖਾਲਿਸਤਾਨੀ ਅਲਟਰਾਜ਼ ਬਿਹਾਈਂਡ ਗੁਰਦਾਸਪੁਰ ਅਟੈਕ ਗਨ ਡਾਊਨ ਇਨ ਪੀਲੀਭੀਤ ਐਨਕਾਊਂਟਰ। ਹੁਣ ਈਵਨ BBC ਨੇ ਉਹ ਪਰਿਵਾਰ ਵਾਲਿਆਂ ਨੂੰ, ਗਰੀਬ ਵਿਚਾਰੇ ਦਿਹਾੜੀਦਾਰ, ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਪਤਾ ਨਹੀਂ ਹੈ, ਇਹ ਸਾਡੇ ਬੱਚੇ ਨੇ, ਇਵੇਂ ਦਾ ਨਹੀਂ ਬਈ ਇੱਥੋਂ ਕਿਵੇਂ ਉਹਨਾਂ ਨੂੰ ਪੀਲੀਭੀਤ ਕੌਣ ਲੈ ਗਿਆ, ਕਿਹਨੇ ਇਹ ਸਾਰਾ ਕੰਮ ਕੀਤਾ, ਕਿਹਨੇ ਕਰਵਾਇਆ। ਲੇਕਿਨ ਇਹ ਸਾਰੀ ਉਹਨਾਂ ਦੀ ਸਾਜ਼ਿਸ਼ ਹੈ। ਫਿਰ ਇਹ ਉਹਨਾਂ ਦੀ BBC ਦੀ ਪੰਜਾਬੀ ਦੀ ਸਟੋਰੀ ਹੈ। ਔਰ ਉਹਨਾਂ ਨੇ ਕਿ ਪੰਜਾਬ ਪੁਲਿਸ ਨੇ ਜਿਹਨਾਂ 3 ਮੁੰਡਿਆਂ ਨੂੰ ਖਾਲਿਸਤਾਨੀ ਮੋਡਿਊਲ ਦਾ ਹਿੱਸਾ ਦੱਸ ਕੇ ਕਥਿਤ ਪੁਲਿਸ ਮੁਕਾਬਲੇ 'ਚ ਮਾਰਨ ਦਾ ਦਾਅਵਾ ਕੀਤਾ, ਉਹਨਾਂ ਦੇ ਪਿੰਡ ਵਾਲਿਆਂ ਦਾ, ਪਰਿਵਾਰ ਦਾ ਕਹਿਣਾ ਕਿ ਭਾਈ ਇਹ ਜਿਹੜਾ ਸਾਡਾ ਕੋਈ ਇਹਦੇ ਨਾਲ ਸਾਡੇ ਬੱਚਿਆਂ ਦਾ ਤਾਲੁਕ ਨਹੀਂ, ਤਾਂ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਨੇ। ਸੋ ਇਹ ਸਾਰੇ ਦੇ ਚੱਲਦੇ ਆ 2-3 ਜਿਹੜੇ ਐਕਸਪਰਟ ਓਪੀਨੀਅਨ ਇਸ ਦੇ ਉੱਤੇ ਮੈਨੂੰ ਨਜ਼ਰ ਆਏ। ਮੈਂ ਸਮਝਦਾ ਵੀ ਉਹਨਾਂ 'ਚ ਉਹਨੂੰ ਮੈਂ ਸਾਂਝੇ ਕਰਨਾ ਚਾਹੁੰਦਾ ਉਹਨਾਂ ਦੀ ਲਿਖਤ ਦੇ ਮੁਤਾਬਕ ਹੀ। ਇੱਕ ਬਲਜੀਤ ਸਿੰਘ ਖਾਲਸਾ ਜਿਹੜੇ ਮੁੱਖ ਸੰਪਾਦਕ ਨੇ ਵੰਗਾਰ ਦੇ, ਕਿਉਂਕਿ ਅਸੀਂ ਹਰ ਚੀਜ਼ ਨੂੰ ਇੱਕਦਮ ਡਿਸਮਿਸ ਆਊਟ ਨਹੀਂ ਕਰਨਾ ਚਾਹੁੰਦੇ, ਉਹਨਾਂ ਨੇ ਇੱਕ ਆਪਣਾ ਐਂਗਲ ਦਿੱਤਾ ਹੈ ਵੀ ਇਹ ਕਿਵੇਂ ਏਜੰਸੀਆਂ ਖੁਦ ਹੀ ਇਹ ਕ੍ਰੀਏਟ ਕਰ ਰਹੀਆਂ ਨੇ ਮੋਡਿਊਲ, ਕਿਵੇਂ ਭਰਮਾਇਆ ਜਾਂਦਾ ਔਰ ਕਿਵੇਂ ਜਿਹੜਾ ਇੱਕ ਟਰੈਪ ਲੇ ਕੀਤਾ ਜਾਂਦਾ ਜਿਹਦੇ 'ਚ ਕਿ ਉਹਨਾਂ ਨੂੰ ਫਸਾਇਆ ਜਾਂਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਇੱਕ ਹੋਰ ਪੁਲਿਸ ਮੁਕਾਬਲਾ ਇਸ ਖੇਡ ਨੂੰ ਕਿਵੇਂ ਸਮਝਿਆ ਜਾਏ। ਪੰਜਾਬ ਤੇ ਯੂਪੀ ਦੀ ਪੁਲਿਸ ਨੇ ਯੂਪੀ ਦੇ ਪੀਲੀਭੀਤ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਆਖ ਕੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ। ਪਿਛਲੇ ਕਾਫੀ ਸਮੇਂ ਤੋਂ ਜਿਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨੀ ਆਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਬੜੀ ਹੈਰਾਨੀ ਦੀ ਗੱਲ ਹੈ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਛੱਡ ਕੇ ਕੋਈ ਅੰਮ੍ਰਿਤਧਾਰੀ ਤੱਕ ਹੀ ਸਾਬਤ ਸੂਰਤ ਵੀ ਨਹੀਂ ਹੁੰਦਾ। ਇਹ ਕੀ ਖੇਡ ਹੈ, ਇਸ ਨੂੰ ਸ਼ਾਇਦ ਅਸੀਂ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਕਿ ਕਿਵੇਂ ਇਹਨਾਂ ਦਾ ਇਹ ਟਰੈਪ ਚੱਲ ਰਿਹਾ। ਇਸ ਖੇਡ ਨੂੰ ਕਈ ਪੱਤਰਕਾਰਾਂ ਨੇ ਕਈ ਵਾਰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਕਿ ਖਾੜਕੂਵਾਦ ਨਾਲ ਨਿਬੜਨ ਲਈ ਹਥਿਆਰਬੰਦ ਪੁਲਿਸ ਫੋਰਸਾਂ ਦੀ ਬਜਾਏ
ਖੁਫੀਆ ਤੰਤਰ ਵਧੇਰੇ ਕੰਮ ਕਰਦਾ ਹੈ ਕਿ ਇਸ ਵੇਲੇ ਯੂਨੀਫਾਰਮਡ ਪੁਲਿਸ ਨਾਲੋਂ ਜਿਹੜੇ ਉਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਨੇ ਉਹ ਜ਼ਿਆਦਾ ਰੋਲ ਅਦਾ ਕਰ ਰਹੇ ਨੇ। ਇੱਥੋਂ ਤੱਕ ਕਿ ਮੁਸਲਮਾਨ ਇਲਾਕਿਆਂ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਮੁਸਲਿਮ ਖਾੜਕੂਆਂ ਦੇ ਭੇਸ ਵਿੱਚ ਛੱਡੇ ਜਾਂਦੇ ਹਨ, ਜੋ ਕਿ ਮੁਸਲਮਾਨ ਨੌਜਵਾਨਾਂ ਨੂੰ ਮੁਸਲਮਾਨਾਂ ਉੱਤੇ ਹੋ ਰਹੇ ਜ਼ੁਲਮਾਂ ਦੀਆਂ ਗੱਲਾਂ ਕਰਕੇ ਹਥਿਆਰ ਚੁੱਕਣ ਲਈ ਪ੍ਰੇਰਦੇ ਹਨ। ਜਿਹੜਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸੈਟਅਪ ਕਰਨਾ, ਕਿ ਵੀ ਉਹ ਮੁਸਲਮਾਨ ਹਮਦਰਦ ਬਣ ਕੇ ਜਾਂਦੇ ਨੇ ਕਿ ਜੀ ਬਹੁਤ ਜ਼ੁਲਮ ਹੋ ਰਿਹਾ, ਚੁੱਕੀਏ ਕੁਛ ਕਰੀਏ। ਇਹ ਸਾਰਾ ਜਿਹੜਾ ਹੈ ਉਹ ਨੌਜਵਾਨਾਂ ਦਾ ਕੁਦਰਤੀ ਗਰਮ ਖੂਨ ਹੁੰਦਾ ਹੈ ਅਤੇ ਉਹ ਇਸ ਲਈ ਤੁਰੰਤ ਤਿਆਰ ਹੋ ਜਾਂਦੇ ਹਨ। ਫਿਰ ਇੱਕ ਚੱਕਰਵਿਊਹ ਸਿਰਜਿਆ ਜਾਂਦਾ ਹੈ, ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ, ਨੌਜਵਾਨਾਂ ਨੂੰ ਹਥਿਆਰ ਦਿੱਤੇ ਜਾਂਦੇ ਨੇ ਅਤੇ ਟਾਰਗੇਟ ਵੀ ਦਿੱਤੇ ਜਾਂਦੇ ਹਨ। ਪਰ ਇਸ ਤੋਂ ਪਹਿਲਾਂ ਕਿ ਕੋਈ ਟਾਰਗੇਟ ਹਿੱਟ ਹੋਏ, ਅਚਾਨਕ ਰਾਤੋਂ ਰਾਤ ਪੁਲਿਸ ਸਾਰਿਆਂ ਨੂੰ ਸਮੇਤ ਹਥਿਆਰਾਂ ਦੇ ਚੁੱਕ ਲੈਂਦੀ ਹੈ ਅਤੇ ਅੱਤਵਾਦ ਦਾ ਇੱਕ ਵੱਡਾ ਮੋਡਿਊਲ ਬੇਨਕਾਬ ਕਰਨ ਦਾ ਦਾਅਵਾ ਕਰ ਦਿੰਦੀ ਹੈ। ਪੰਜਾਬ ਵਿੱਚ ਸਿੱਖ ਨੌਜਵਾਨਾਂ ਨਾਲ ਵੀ ਇਸੇ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੇਡੀ। ਮੈਨੂੰ ਇਹ ਲੱਗਦਾ ਵੀ ਇਹ ਠੀਕ ਹੈ ਕਿ ਵੀ ਇਹ ਕਿਵੇਂ ਉਹਨਾਂ 'ਚ ਘੁਸਪੈਠ ਕਰਦੇ ਨੇ, ਕਿਵੇਂ ਇਨਸਟੀਗੇਟ ਕਰਦੇ ਨੇ, ਕਿਵੇਂ ਕੁਛ ਨਾ ਕੁਛ ਐਸਾ ਫੜਾ ਕੇ ਫਿਰ ਨਾਲ ਦੀ ਨਾਲ ਹੁੰਦਾ ਜੀ ਦੇਖੋ ਅਸੀਂ ਬੇਨਕਾਬ ਕਰਤਾ। ਇਹ ਹੁਣ ਅੱਗੋਂ ਕਹਿੰਦੇ ਨੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ 3 ਨੌਜਵਾਨ ਯੂਪੀ ਅੰਦਰ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਨ, ਉਹ ਗਰੀਬ ਘਰਾਂ ਦੇ ਦਿਹਾੜੀਦਾਰ ਨੌਜਵਾਨ ਸਨ। ਉਹ ਕਿਸੇ ਵੱਲੋਂ ਮੋਹਰਾ ਬਣਾ ਕੇ ਵਰਤੇ ਗਏ, ਉਹ ਕਿਸ ਵੱਲੋਂ ਮੋਹਰਾ ਬਣਾ ਕੇ ਵਰਤੇ ਗਏ ਤੇ ਫਿਰ ਮਾਰ ਦਿੱਤੇ ਗਏ, ਇਸ ਸੱਚ ਤੋਂ ਪਰਦਾ ਚੁੱਕਣ ਲਈ ਗੰਭੀਰਤਾ ਨਾਲ ਯਤਨ ਕਰਨ ਦੀ ਲੋੜ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਬੰਬ ਧਮਾਕੇ ਕੀਤੇ ਗਏ ਸਨ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਖਾਲਿਸਤਾਨੀ ਜਥੇਬੰਦੀ ਅਜੇ ਬੰਬ ਧਮਾਕੇ ਕਿਉਂ ਕਰੇਗੀ ਜਿਸ ਵਿੱਚ ਕਿਸੇ ਨੂੰ ਝਰੀਟ ਤੱਕ ਵੀ ਨਾ ਆਏ। ਬਿਲਕੁਲ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਵੀ ਇਹ ਸਾਰੀ ਇਹਨਾਂ ਦੀ ਖੇਡ ਹੈ। ਅਸਲ ਵਿੱਚ ਜਿਵੇਂ ਵਿਦੇਸ਼ਾਂ ਵਿੱਚ ਲੋਕਤੰਤਰੀ ਤਰੀਕੇ ਨਾਲ ਖਾਲਿਸਤਾਨੀ ਲਹਿਰ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਉਸ ਨਾਲ ਭਾਰਤੀ ਤੰਤਰ ਦੇ ਲਈ ਇੱਕ ਲੋੜ ਪੈਦਾ ਹੋ ਗਈ ਹੈ ਕਿ ਉਹ ਖਾਲਿਸਤਾਨੀ ਲਹਿਰ ਨੂੰ ਬੇਲੋੜੀ ਅਤੇ ਦਿਸ਼ਾਹੀਨ ਹਿੰਸਾ ਵਾਲੀ ਲਹਿਰ ਵਜੋਂ ਦੁਨੀਆ ਸਾਹਮਣੇ ਪੇਸ਼ ਕਰੇ ਕਿ ਤੁਸੀਂ ਉਹਨੂੰ ਡੀਰੇਲ ਕਰਨਾ। ਥਾਣਿਆਂ ਦੇ ਬਾਹਰ ਫੋਕੇ ਬੰਬ ਧਮਾਕੇ ਕੌਣ ਕਰਵਾ ਸਕਦਾ ਹੈ? ਇਹ ਵੀ ਸੋਚਣ ਦੀ ਲੋੜ ਹੈ ਕਿ ਉਹਨਾਂ ਧਮਾਕਿਆਂ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਕੁਝ ਗਰੀਬ ਘਰਾਂ ਦੇ ਨੌਜਵਾਨ ਜੋ ਪੰਜਾਬ ਵਿੱਚ ਬੰਬ ਧਮਾਕੇ ਕਰਨ ਵੇਲੇ ਤਾਂ ਕਾਬੂ ਨਹੀਂ ਆਏ, ਪਰ ਜਦੋਂ ਯੂਪੀ ਪਹੁੰਚ ਗਏ ਤਾਂ ਫਿਰ ਕਾਬੂ ਆ ਗਏ ਤੇ ਮਾਰੇ ਵੀ ਗਏ। ਉਹ ਕਿਹੜਾ ਗਾਈਡ ਸੀ ਜੋ ਇਹਨਾਂ ਨੌਜਵਾਨਾਂ ਨੂੰ ਵਰਤ ਵੀ ਰਿਹਾ ਸੀ ਤੇ ਉਸਨੇ ਪਹਿਲਾਂ ਸਕੀਮ ਬਣਾਈ ਸੀ ਕਿ ਇਹਨਾਂ ਨੂੰ ਕਿੱਧਰ ਭੇਜਣਾ, ਫਿਰ ਕਿੱਥੋਂ ਤੱਕ ਜਾਣ ਦੇਣਾ ਤੇ ਕਿੱਥੇ ਜਾ ਕੇ ਘੇਰਨਾ ਤੇ ਮਾਰਨਾ। ਇੱਕ ਨੈਰੇਟਿਵ ਸਿਰਜ ਕੇ ਕਿਸੇ ਵੀ ਕਿਸਮ ਦੀ ਜਾਂਚ ਕਰਨ ਦਾ ਰਸਤਾ ਵੀ ਇਸ ਮੁਕਾਬਲੇ ਨਾਲ ਬੰਦ ਸਮਝੋ। ਪੰਥਕ ਜਥੇਬੰਦੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਜਾਂਚ ਲਈ ਸਾਬਕਾ ਸਿੱਖ ਕਾਨੂੰਨਦਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਇਸ ਦੀ ਅੰਤਰਰਾਸ਼ਟਰੀ ਜਾਂਚ ਕਰਵਾਉਣ ਦੀ ਮੰਗ ਕਰਨੀ। ਇਹ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਠੀਕ ਆਬਜ਼ਰਵੇਸ਼ਨ ਹੈ। ਔਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਅਮਰੀਕ ਸਿੰਘ ਮੁਕਤਸਰ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। 84 ਤੋਂ ਬਾਅਦ ਜਿਹੜਾ ਬਹੁਤ ਸਾਰਾ ਡਾਟਾ ਕਲੈਕਸ਼ਨ ਅੱਡ-ਅੱਡ ਹਿਊਮਨ ਰਾਈਟਸ ਰਿਪੋਰਟਸ 'ਚ ਆਇਆ, ਇਹ ਭਾਈ ਅਮਰੀਕ ਸਿੰਘ ਮੁਕਤਸਰ ਜਿਹੜੇ ਹੁਣ ਕੈਨੇਡਾ 'ਚ ਰਹਿੰਦੇ ਨੇ, ਇਹਨਾਂ ਨੇ ਘਰ ਘਰ ਜਾ ਕੇ ਬਹੁਤ ਕੰਮ ਕੀਤਾ 10 ਸਾਲ। ਉਹਨਾਂ ਦੀ ਲਿਖਤ ਮੈਂ ਜਿਹੜੀ ਅੱਜ ਦੇਖੀ ਤੇ ਮੈਨੂੰ ਇਹ ਲੱਗਿਆ ਕਿ ਵੀ ਇਹ ਵੀ ਜ਼ਰੂਰੀ ਹੈ ਇਸ ਨੂੰ ਸਮਝਣ ਦੇ ਲਈ ਕਿ ਭਾਈ ਇਹ ਕੀ ਚੱਲ ਰਿਹਾ। ਉਹਨਾਂ ਨੇ ਕਿਹਾ ਯੂਪੀ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰੇ ਜਾਣ ਤੇ ਉਹਨਾਂ ਦੇ ਕਿਸੇ ਖਾਲਿਸਤਾਨੀ ਫੋਰਸ ਦੇ ਮੈਂਬਰ ਹੋਣ ਦੇ ਦਾਅਵੇ ਸਰਾਸਰ ਝੂਠੇ ਹਨ। ਇਸ ਗੱਲ ਨੂੰ ਸਾਬਤ ਕਰਨ ਲਈ ਪ੍ਰੈਸ ਵਿੱਚ ਛਪੀਆਂ ਖਬਰਾਂ ਅਤੇ ਪੁਲਿਸ ਵੱਲੋਂ ਜਾਰੀ ਇਹਨਾਂ ਨੌਜਵਾਨਾਂ ਦੀਆਂ ਫੋਟੋਆਂ ਹੀ ਕਾਫੀ ਹਨ। ਲਾਸ਼ਾਂ ਵਿੱਚ ਦਿਖਾਏ ਕੱਪੜੇ ਤੇ ਪੁਲਿਸ ਵੱਲੋਂ ਜਾਰੀ ਕੀਤੀਆਂ ਪਾਸਪੋਰਟ ਸਾਈਜ਼ ਫੋਟੋਆਂ ਵਿੱਚ ਨੌਜਵਾਨਾਂ ਦੇ ਹੂ ਬਾਹੂ ਉਹੀ ਕੱਪੜੇ ਪਹਿਨੇ ਹੋਏ। ਇਹ ਹੁਣ ਇੱਕ ਐਕਟਿਵਿਸਟ ਹੀ ਦੇਖ ਸਕਦਾ ਹੈ ਉਸ ਸਟੋਰੀ ਨੂੰ ਫਾਲਸ ਸਾਬਤ ਕਰਦੇ ਆ ਕੀ ਹੈ, ਜੋ ਸਾਬਤ ਕਰਦਾ ਹੈ ਕਿ ਫੋਟੋਆਂ ਉਹਨਾਂ ਦਾ ਝੂਠਾ ਮੁਕਾਬਲਾ ਬਣਾਉਣ ਤੋਂ ਕੁਝ ਮਿੰਟ ਪਹਿਲਾਂ ਖਿੱਚੀਆਂ ਗਈਆਂ, ਕਿ ਉਹਨਾਂ ਦੀ ਕਸਟਡੀ 'ਚ ਫੋਟੋਆਂ ਖਿੱਚੀਆਂ ਪਾਸਪੋਰਟ ਸਾਈਜ਼, ਬਾਅਦ ਜਦੋਂ ਮਰਿਆਂ ਦੀਆਂ ਦਿਖਾਈਆਂ ਉਹੀ ਉਹਨਾਂ ਦੇ ਕੱਪੜੇ ਪਾਏ ਹੋਏ ਨੇ। ਦਾ ਮਤਲਬ ਹੈ ਵੀ ਇਹ ਮੌਕੇ ਦੇ ਉੱਤੇ ਹੀ ਉਹਨਾਂ ਨੇ ਕੀਤਾ। ਜੇ ਮੈਂ ਇਹ ਵੀ ਕਹਾਂ ਕਿ ਪੰਜਾਬ ਪੁਲਿਸ ਵਰਦੀਧਾਰੀ ਗੁੰਡਿਆਂ ਦਾ ਗਰੋਹ ਹੈ ਤਾਂ ਵੀ ਮੈਂ ਇਸ ਫੋਰਸ ਵੱਲੋਂ 80ਵਿਆਂ ਤੋਂ ਲਗਾਤਾਰ ਪੰਜਾਬ ਦੀ ਬਰਬਾਦੀ ਵਿੱਚ ਪਾਏ ਯੋਗਦਾਨ ਨਾਲ
ਇਨਸਾਫ ਨਹੀਂ ਕਰ ਰਿਹਾ ਹੋਵਾਂਗਾ। ਮੈਂ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ, ਗੈਰ ਕਾਨੂੰਨੀ ਹਿਰਾਸਤ ਅਤੇ ਅਣਮਨੁੱਖੀ ਤਸ਼ੱਦਦ ਦੇ ਹਜ਼ਾਰਾਂ ਮਾਮਲਿਆਂ ਦੀ ਜਾਂਚ ਵਿੱਚ ਆਪਣੀ ਜ਼ਿੰਦਗੀ ਦੇ ਕਰੀਬ 10 ਸਾਲ ਲਾਏ ਹਨ ਅਤੇ ਅਜਿਹੇ ਕੇਸਾਂ ਦੀ ਕਾਨੂੰਨੀ ਪੈਰਵੀ ਦੀਆਂ ਚਾਰਾਜੋਈਆਂ ਵੀ ਕੀਤੀਆਂ ਹਨ। ਮੇਰਾ ਤਜਰਬਾ ਇਹੀ ਕਹਿੰਦਾ ਹੈ ਕਿ ਪੰਜਾਬ ਵਿੱਚ ਹਿੰਸਾ ਦੀ ਖੇਡ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਇੱਕ ਯੋਜਨਾਬੱਧ ਸਾਜ਼ਿਸ਼ ਹੈ। ਉਹੀ ਗੱਲ ਜਿਹੜੀ ਬਲਜੀਤ ਸਿੰਘ ਹੋਰਾਂ ਨੇ ਕਹੀ ਕਿ ਭਾਈ ਇਹ ਇੱਕ ਪੰਜਾਬ ਵਿੱਚ ਆਰਗੇਨਾਈਜ਼ਡ ਖਾੜਕੂਵਾਦ 1994 ਦੇ ਅੱਧ ਤੱਕ ਖਤਮ ਹੋ ਗਿਆ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਖਾੜਕੂਵਾਦ ਦੇ ਡਰ ਨੂੰ ਜਿਉਂਦਾ ਰੱਖਣਾ ਭਾਰਤੀ ਏਜੰਸੀਆਂ ਦੇ ਲਈ ਬੜਾ ਜ਼ਰੂਰੀ ਹੈ ਔਰ ਇਸ ਲਈ ਉਹ ਵਿਸ਼ੇਸ਼ ਯਤਨ ਲਗਾਤਾਰਤਾ ਨਾਲ ਕਰ ਰਹੇ ਹਨ। ਜੇ ਮੈਂ ਇਹ ਕਹਾਂ ਕਿ ਪੰਜਾਬ ਵਿੱਚ ਖਾੜਕੂਵਾਦ ਅਤੇ ਉਸ ਦਾ ਡਰ ਦਹਾਕਿਆਂ ਤੋਂ ਇੱਕ ਵੱਡੀ ਇੰਡਸਟਰੀ ਦਾ ਰੂਪ ਧਾਰ ਚੁੱਕਾ ਹੈ, ਜਿਹਨੂੰ ਬਣਾਈ ਰੱਖਣ ਵਿੱਚ ਪੁਲਿਸ, ਸਿਆਸਤਦਾਨਾਂ, ਵਿਦਵਾਨਾਂ ਅਤੇ ਪੱਤਰਕਾਰਾਂ ਦੇ ਵਿਸ਼ੇਸ਼ ਗੁੱਟਾਂ ਦੇ ਸਵਾਰਥੀ ਤੇ ਮਾਇਕ ਹਿੱਤ ਜੁੜੇ ਹੋਏ ਹਨ, ਪਰ ਇਸ ਸਭ ਕੁਝ ਦੀ ਸਰਪ੍ਰਸਤੀ ਭਾਰਤੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਇੰਡਸਟਰੀ ਨਾਲ ਜੁੜੀਆਂ ਇਹਨਾਂ ਧਿਰਾਂ ਦੇ ਲਾਲਚ ਨੂੰ ਪੂਰਾ ਕਰਨ ਅਤੇ ਪੰਜਾਬ ਵਿਚਲੀ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਇਸ ਵਿੱਚ ਡਰੱਗ ਦੇ ਧੰਦੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਗੱਠਜੋੜ ਵਿੱਚ ਗੈਂਗਸਟਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਵਸਿਆ ਹੈ, ਉੱਥੇ ਉੱਥੇ ਸਿੱਖ ਸਿਆਸਤਦਾਨਾਂ, ਏਜੰਸੀਆਂ, ਡਰੱਗ ਡੀਲਰਾਂ ਤੇ ਗੈਂਗਸਟਰਾਂ ਦੇ ਇਸ ਗੱਠਜੋੜ ਦੇ ਵੱਖੋ ਵੱਖਰੇ ਰੂਪ ਨਜ਼ਰ ਆ ਰਹੇ ਹਨ। ਇਸ ਨਾਪਾਕ ਗੱਠਜੋੜ ਆਸਰੇ ਇਕੱਠੇ ਕੀਤੇ ਕਰੋੜਾਂ ਅਰਬਾਂ ਦੇ ਧਨ ਨੂੰ ਵਿਦੇਸ਼ਾਂ ਵਿੱਚ ਕੀਮਤੀ ਜਾਇਦਾਦਾਂ ਤੇ ਵੱਡੇ ਵਪਾਰ ਸਥਾਪਿਤ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਪੰਜਾਬ ਦੇ ਸਿਆਸਤਦਾਨਾਂ, ਸਾਬਕਾ ਪੁਲਿਸ ਅਫਸਰਾਂ ਤੇ ਡਰੱਗ ਡੀਲਰਾਂ ਦੇ ਸਾਂਝੇ ਵਪਾਰ ਅਤੇ ਜਾਇਦਾਦਾਂ ਹਨ। ਭਾਰਤੀ ਏਜੰਸੀਆਂ ਇਹਨਾਂ ਦੀ ਬਲੈਕ ਮਨੀ ਨੂੰ ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ ਤੇ ਇਹ ਬਦਲੇ ਵਿੱਚ ਭਾਰਤੀ ਏਜੰਸੀਆਂ ਲਈ ਸਿੱਖ ਭਾਈਚਾਰੇ ਵਿੱਚ ਇੱਕ ਨੈਟਵਰਕ ਪੈਦਾ ਕਰਦੇ ਹਨ। ਮਤਲਬ ਇਹ ਕਿ ਸਿੱਖ ਭਾਰਤੀ ਏਜੰਸੀਆਂ ਦੀ ਫੈਲਾਈ ਵਿਸ਼ਵ ਵਿਆਪੀ ਬਹੁਤ ਗਹਿਰੀ ਸਾਜ਼ਿਸ਼ ਵਿੱਚ ਫਸ ਚੁੱਕੇ ਹਨ, ਜਿਸ ਵਿੱਚੋਂ ਨਿਕਲਣ ਲਈ ਨਾ ਤਾਂ ਸਾਡੇ ਕੋਲ ਬੱਝਵੀਂ ਨੀਤੀ ਹੈ ਅਤੇ ਨਾ ਹੀ ਇਸ ਦੇ ਟਾਕਰੇ ਦੇ ਹਾਣ ਦੀ ਸਿਆਸਤ ਹੈ। ਇਹ ਉਹੀ ਗੇਮ ਉਹਨਾਂ ਦੀ ਹੈ। ਉੱਥੇ ਕਿਵੇਂ ਫਸਾ ਰਹੇ ਨੇ, ਬਾਹਰ ਕਿਵੇਂ ਇਹ ਡਰੱਗ ਡੀਲਰ ਔਰ ਇਹ ਗੈਂਗਸਟਰ ਔਰ ਫਰੋਤੀਆਂ ਤੇ ਇਹ ਸਾਰਿਆਂ ਨੂੰ ਕਿਵੇਂ ਕੋਆਰਡੀਨੇਟ ਕਰ ਰਹੇ ਨੇ ਔਰ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸਲੇਟ ਇੱਥੇ ਵੀ ਕਿਵੇਂ ਉਸ ਸਾਰੇ ਨੂੰ ਔਰ ਫਿਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਸਾਰਾ ਇੱਕ ਪੂਰਾ ਉਹਨਾਂ ਨੇ ਜਾਲ ਵਿਛਾਇਆ। ਔਰ ਜਦੋਂ ਇਸ ਮੁੱਦੇ ਦੇ ਉੱਤੇ ਸਾਡੇ ਵੀਰ ਹਰਪ੍ਰੀਤ ਸਿੰਘ ਟੋਰਾਂਟੋ 'ਚ ਨੇ, ਵੱਡੀ ਮੀਡੀਆ ਪਰਸਨੈਲਿਟੀ, ਬੜਾ ਕਾਮਯਾਬ ਜਿਹੜਾ ਸ਼ੋਅ ਖੁਦ ਵੀ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਰਨ ਕਰਦੇ ਰਹੇ, ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਜਿਹੜਾ ਉਹ ਦੱਸਿਆ ਕਿ ਭਾਈ ਇਹ ਕੀ ਚੱਲ ਰਿਹਾ ਹੈ। ਤੇ ਉਹਨਾਂ ਦੇ ਨਾਲ ਦੀ ਨਾਲ ਹੀ ਪ੍ਰੈਸ ਨੋਟ ਦੇ ਥੱਲੇ ਪੀਲੀਭੀਤ ਤੋਂ ਪੁਲਿਸ ਨੇ ਉਹਨਾਂ ਦੀ ਲਿਖਤ ਦਾ ਜਿਹੜਾ ਫੇਸਬੁੱਕ ਦੇ ਉੱਤੇ ਨੋਟਿਸ ਲਿਆ। ਪ੍ਰੈਸ ਨੋਟ जनपद पीलीभीत अवगत कराना है कि दिनांक 24/12/2024 को सोशल मीडिया प्लेटफॉर्म पर विभिन्न हैंडल्स के माध्यम से एक वीडियो अपनी प्रोफाइल पर शेयर किया जा रहा है, जिसमें एक व्यक्ति द्वारा हिंदू धर्म के विरुद्ध आपत्तिजनक शब्दों का प्रयोग करते हुए उच्च स्तर के राजनीतिक महानुभावों के प्रति अपशब्दों का प्रयोग कर रहा है तथा फिर वो तरीका दित्तियां ने 14-21 फलाना प्रयागराज उत्तर प्रदेश में आयोजित महाकुंभ मेला में दहशत फैलाने की धमकी दे रहा है। प्रकरण का तत्काल संज्ञान लेते हुए साइबर थाना, ये हुण उन्होंने पीलीभीत दे हुण टोरांटो 'च बैठे और वो बिल्कुल उन्होंने हरप्रीत सिंह ने मजाक भी उन्होंने कहा उसका एक लाइक है मेरे दा जिहड़ा मैं लिखिया कि भाई ये सारे की ने, तो उन्होंने जिहड़ा पीलीभीत दे साइबर थाने दे विच बड़ियां किन्नियां धारावां लैके उन्हां दे उत्ते केस रजिस्टर कर लिया। उन्होंने तो पूरा गाली गलोच करते हैं पंजाबी चो, कहते भी होर पाओ केस। पर इस तो असीं देख रहे हैं भी उन्होंने अपना मीडिया बनाया होया, उहदे खबर प्लांट करा दी, सारे ब्लास्ट की हुई है कि जी
3 ਖਤਰਨਾਕ ਅੱਤਵਾਦੀ ਜਿਨ੍ਹਾਂ ਨੇ ਬਟਾਲਾ ਪੁਲਿਸ ਥਾਣੇ ਦੇ ਬਾਹਰ ਕੀਤਾ, ਉਹ ਪੀਲੀ ਪੀਚ 'ਚ ਮਾਰੇ ਗਏ। ਲੇਕਿਨ ਉਹ ਜਿਨ੍ਹਾਂ ਨੇ ਥੋੜ੍ਹਾ ਬਹੁਤ ਵੀ 80s ਦਾ ਦੌਰ ਦੇਖਿਆ ਹੋਇਆ, ਉਹਨਾਂ ਨੂੰ ਸਮਝ ਹੈ ਵੀ ਕੀ ਖੇਡ ਚੱਲ ਰਹੀ ਹੈ। ਤੇ ਜੇ ਇਹਨੂੰ ਕੋਈ ਐਕਸਪੋਜ਼ ਕਰਦਾ, ਕਿਉਂਕਿ ਬਾਹਰ ਬੈਠੇ ਹੀ ਕਰ ਸਕਦੇ ਨੇ, ਤੇ ਉਹਨਾਂ ਦੇ ਉੱਤੇ ਫਿਰ ਇਹ ਉੱਥੇ ਕੇਸ ਰਜਿਸਟਰ ਕਰ ਰਹੇ ਨੇ ਤੇ ਇੱਕ ਡਰ ਔਰ ਖੌਫ ਦਾ ਮਾਹੌਲ ਪੈਦਾ ਕੀਤਾ। ਪਰ ਜਿਵੇਂ ਭਾਈ ਅਮਰੀਕ ਸਿੰਘ ਮੁਕਤਸਰ ਔਰ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਗੱਲਾਂ ਬਾਤਾਂ ਨਾਲ ਜਾਂ ਅਸੀਂ ਵੀ ਪ੍ਰੋਗਰਾਮ ਕਰਕੇ ਚਲੇ ਜਾਣਾ, ਪਰ ਇਹਦੇ ਲਈ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਸਾਡੀ ਨੌਜਵਾਨੀ, ਉੱਥੇ ਜਿਹੜੇ ਵਲਨਰੇਬਲ ਬੱਚੇ ਬੱਚੀਆਂ ਨੇ, ਉਹਨਾਂ ਨੂੰ ਇਹ ਕਿਵੇਂ ਵਰਗਲਾ ਰਹੇ ਨੇ, ਕਿਵੇਂ ਇਹਨਾਂ ਦੇ ਸਟਿੰਗ ਆਪਰੇਸ਼ਨ ਜਿਹੜੇ ਖੁਦ ਹੀ ਇਹ ਕਰਦੇ ਨੇ, ਉਹਨਾਂ ਦੇ ਵਿੱਚ ਵੜਦੇ ਨੇ, ਔਰ ਫਿਰ ਇਹ ਨੌਜਵਾਨੀ ਨੂੰ ਮਾਰਨ ਦਾ ਔਰ ਇੰਟਰਨੈਸ਼ਨਲੀ ਦੱਸਣ ਦਾ ਕਿ ਦੇਖੋ ਜੀ, ਜਿਹਨੂੰ ਤੁਸੀਂ ਪੀਸਫੁਲ ਖਾਲਿਸਤਾਨ ਰੈਫਰੈਂਡਮ ਜਾਂ ਖਾਲਿਸਤਾਨੀ ਮੂਵਮੈਂਟ ਕਹਿੰਦੇ ਹੋ, ਇਹ ਤਾਂ ਸਾਰੇ ਦਹਿਸ਼ਤਗਰਦ ਨੇ। ਇਹ ਸਾਨੂੰ ਕੁਛ ਨਾ ਕੁਛ ਸਟ੍ਰੈਟੇਜਾਈਜ਼ ਕਰਨਾ ਹੋਏਗਾ, ਨਹੀਂ ਤਾਂ ਇਵੇਂ ਹੀ ਇੱਕ ਨਵਾਂ ਇਹਨਾਂ ਨੇ ਦੌਰ ਹੁਣ ਝੂਠੇ ਪੁਲਿਸ ਮੁਕਾਬਲਿਆਂ ਦਾ ਫਿਰ ਸ਼ੁਰੂ ਕਰ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।